ਅੰਮ੍ਰਿਤ ਨਾਮ ਮੇਰਾ ਅੰਮ੍ਰਿਤ ਲੈਣ ਚੱਲਿਆ, ਸੀਸ ਭੇਟ ਕੀਤਾ ਅੱਗੇ ਹਜ਼ੂਰ ਪਹਿਲਾਂ। ਅੰਮ੍ਰਿਤ ਲੋਕ ਮੈਨੂੰ ਤਾਈਓ ਆਖਦੇ ਨੇ, ਚੜਿਆ ਰੂਹ ਤੇ ਮੇਰੇ ਸਰੂਰ ਪਹਿਲਾਂ। ਬੜੇ ਨਬੀ ਪੈਗੰਬਰਾਂ ਵੇਖਿਆ ਸੀ, ਚੜ੍ਹ ਕੇ ਵੇਖਿਆ ਕੋਹੇ ਤੂਰ ਪਹਿਲਾਂ। ਕਈ ਦੁੰਬ ਛੱਲੇ ਤੇ ਕਾਮਰੇਡ ਲਾਣਾ, ਚੱਲ ਸਕਣ ਉਸ ਦਾ ਨੂਰ ਪਹਿਲਾਂ। ਉਸ ਦੇ ਬੋਲਾਂ ਵਿੱਚ ਸ਼ਾਨ ਪੰਜਾਬ ਦੀ ਏ, ਕਰਕੇ ਵੇਖ ਥੱਕੇ ਸਾਰੇ ਸਵਾਲ ਪਹਿਲਾਂ। ਮਾਰੀ ਆਵਾਜ਼ ਪੰਜਾਬ ਦੇ ਪਾਣੀਆਂ ਨੇ, ਸਤਲੁਜ ਕੰਢੇ ਕਰ ਲੋ ਅੰਮ੍ਰਿਤ ਪਾਣ ਪਹਿਲਾਂ। ਰਾਜ ਖਾਲਸੇ ਦਾ ਹੁਣ ਆਉਣ ਲੱਗਾ, ਰਾਜ ਕਰਨ ਲਈ ਹੋ ਜਾਓ ਤਿਆਰ ਪਹਿਲਾਂ। ਬਾਜਾਂ ਵਾਲੇ ਦਾ ਆ ਗਿਆ ਤੀਰ ਮੁੜ ਕੇ, ਮਾਰਨ ਲੱਗੇ ਉਡਾਰੀਆਂ ਬਾਜ ਪਹਿਲਾਂ। ਹਾਕਮ ਕੋਈ ਨਾ ਸਾਨੂੰ ਝੁਕਾ ਸਕਦਾ, ਕਰ ਲਿਆ ਅਸੀਂ ਮਰਨ ਕਬੂਲ ਪਹਿਲਾਂ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ। ਲਗਾਤਾਰਤਾ ਨਾਲ ਅਜੋਕੇ ਸੰਘਰਸ਼ ਸੰਬੰਧੀ ਨਜ਼ਮਾਂ ਜਿਹੜੀਆਂ ਨੇ ਉਹ ਲਿਖੀਆਂ ਜਾ ਰਹੀਆਂ ਨੇ। ਉਹਨਾਂ ਨੇ ਦੀਪ ਸਿੱਧੂ ਦੇ ਹਵਾਲੇ ਨਾਲ ਵੀ ਜਿਹੜੀਆਂ ਨਜ਼ਮਾਂ ਨੇ ਲਿਖੀਆਂ ਨੇ, ਔਰ ਹੁਣ ਨੌਜਵਾਨ ਅੰਮ੍ਰਿਤਪਾਲ ਸਿੰਘ ਤੇ ਲਿਖੀ ਨਜ਼ਮ ਜਿਹੜੀ ਆਪਾਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਜਿਵੇਂ ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਸੀਐਟਲ ਦੇ ਆਪਣੇ ਕਲਾਕਾਰ ਵੀਰ ਜਿਨ੍ਹਾਂ ਨੇ ਕੈਲੀਗ੍ਰਾਫੀ ਦੇ ਵਿੱਚ ਖਾਸ ਤੌਰ 'ਤੇ ਪੋਟਰੀ ਕੈਲੀਗ੍ਰਾਫੀ 'ਚ ਮੁਹਾਰਤ ਹਾਸਲ ਕੀਤੀ ਹੈ, ਉਹਨਾਂ ਦੀ ਸੇਵਾ ਨੂੰ ਰੈਕਗਨਾਈਜ਼ ਕੀਤਾ। ਤਾਂ ਮੈਂ ਸਮਝਦਾ ਹਾਂ ਵੀ ਜੇ ਅਸੀਂ ਸ਼ਾਇਰੀ ਕੈਲੀਗ੍ਰਾਫੀ ਤੋਂ ਬਾਅਦ ਜਿਹੜਾ ਇੱਕ ਪ੍ਰੋਮੀਨੈਂਟ, ਜਦੋਂ ਅਸੀਂ 10ਵੇਂ ਪਾਤਸ਼ਾਹ ਦੀ 52 ਕਵੀਆਂ ਦੀ ਗੱਲ ਕਰਦੇ ਹਾਂ, ਪੋਇਟਰੀ ਇਹ ਬੇਸ ਰਿਹਾ ਔਰ ਵੱਡੇ ਵੱਡੇ ਸ਼ਾਇਰ ਜਿਹੜੇ ਨੇ ਉਹ ਸਿੱਖਾਂ ਨੇ ਪੈਦਾ ਕੀਤੇ, ਕਿਉਂਕਿ ਗੁਰੂ ਸਾਹਿਬ ਨੇ ਜਿੱਥੇ ਆਪਣੇ ਸਿੱਖਾਂ ਦੇ ਵਿੱਚ ਸੰਤ ਸਿਪਾਹੀ ਦੇ ਕਿਰਦਾਰ ਭਰੇ, ਉੱਥੇ ਜਿਹੜਾ ਇਹ ਆਰਟ ਹੈ ਕਿ ਉਹ ਇੰਟੈਲੈਕਚੁਅਲ ਸੋਫਿਸਟੀਕੇਸ਼ਨ ਦੇ ਮਾਲਕ ਹੋਣ ਔਰ ਉਸ ਦੇ ਵਿੱਚ ਇੰਟੈਲੈਕਟ ਉਹਨਾਂ ਦਾ ਔਰ ਉਸ ਦੇ ਵਿੱਚ ਜਿਹੜੀ ਕਦਰਦਾਨੀ ਸੀ ਕਲਾਵਾਂ ਦੀ, ਆਰਟ ਦੀ, ਉਹ ਬੇਸ਼ੱਕ ਪੋਇਟਰੀ ਦੇ ਹਵਾਲੇ ਨਾਲ ਸੀ ਜਾਂ ਹੋਰ ਕਲਾਵਾਂ ਸੀ। ਉਹਨਾਂ ਨੂੰ ਸਿੱਖ ਰਾਜ ਦੇ ਵੇਲੇ ਵੀ ਜਿਹੜਾ ਉਹ ਰੈਕਗਨਾਈਜ਼ ਕੀਤਾ ਗਿਆ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ। ਔਰ ਅਸੀਂ ਅਕਸਰ ਜਦੋਂ ਜ਼ਿਕਰ ਕਰਦੇ ਹਾਂ ਕਿ ਕਿਵੇਂ ਇੱਕ ਕੁਰਾਨ ਸ਼ਰੀਫ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ, ਇੱਕ ਜਿਹੜਾ ਲਿਖਾਰੀ ਹੈਦਰਾਬਾਦ ਵੱਲੋਂ ਆਇਆ, ਉਹਨੇ ਕਿੰਨੇ ਸਾਲਾਂ ਦੀ ਮਿਹਨਤ ਨਾਲ ਲਿਖਿਆ ਸੀ ਅਤੇ ਉਹਨੂੰ ਕਿਸੇ ਵੀ ਮੁਸਲਮਾਨ ਰਿਆਸਤਾਂ 'ਚੋਂ ਵੀ ਗੁਜ਼ਰਿਆ, ਮੂੰਹ ਮੰਗੀ ਜਿਹੜੇ ਹੈ ਜੋ ਚਾਹੁੰਦਾ ਸੀ ਉਹ ਕੀਮਤ ਨਹੀਂ ਮਿਲੀ। ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ, ਉਹਨਾਂ ਨੇ ਜਿੰਨੀ ਉਹਦੀ ਡਿਜ਼ਾਇਰ ਸੀ ਉੱਥੋਂ ਦੁੱਗਣੇ ਪੈਸੇ ਦੇ ਕੇ ਉਹ ਕੁਰਾਨ ਸ਼ਰੀਫ ਲਿਆ ਔਰ ਬਾਅਦ ਦੇ ਵਿੱਚ ਉਹਨਾਂ ਨੇ ਉਹ ਫਕੀਰ ਅਜ਼ੀਜ਼ੁਦੀਨ ਨੂੰ ਭੇਟ ਕਰ ਦਿੱਤਾ ਸੀ, ਜਿਹੜਾ ਅੱਜ ਵੀ ਉਹਨਾਂ ਦੇ ਫਕੀਰ ਖਾਨੇ ਦੇ ਵਿੱਚ ਮੌਜੂਦ ਹੈ। ਸੋ ਇਹ ਜਿਹੜਾ ਰਿਸਪੈਕਟ ਹੈ ਇਕੱਲਾ ਮਜ਼ਹਬੀ ਹਵਾਲੇ ਨਾਲ ਹੀ ਨਹੀਂ, ਆਰਟ ਦਾ ਵੀ, ਇਹ ਵੀ ਗੁਰੂ ਦੀ ਰਹਿਮਤ ਦੇ ਨਾਲ ਸਿੱਖ ਕੌਮ ਦੇ ਵਿੱਚ ਭਰਿਆ ਹੋਇਆ। ਔਰ ਆਪਣੀ ਟੋਰਾਂਟੋ ਵਿਜ਼ਿਟ ਵੇਲੇ ਖਾਲਸਾ ਫਰਨੀਚਰ ਜਿਹੜੇ ਭਾਈ ਸੰਤੋਖ ਸਿੰਘ, ਔਰ ਉਹਨਾਂ ਨੂੰ ਭਾਊ ਕਰਕੇ ਸਾਰੇ ਕਹਿੰਦੇ ਨੇ, ਮਜੈਲੀ ਅੰਦਾਜ਼, ਬੜੇ ਖੁੱਲ੍ਹੇ ਡੁੱਲੇ ਸੁਭਾਅ ਦੇ, ਔਰ ਅਸਲ 'ਚ ਉਹੀ ਉਹਨਾਂ ਦਾ ਖਾਲਸਾ ਫਰਨੀਚਰ ਹੈੱਡਕੁਆਟਰ ਹੈ। ਜਿੰਨੀਆਂ ਪੰਥ ਲਈ ਕੰਮ ਕਰਨ ਵਾਲੀਆਂ ਖਾਲਿਸਤਾਨੀ ਜਥੇਬੰਦੀਆਂ ਨੇ, ਉਹਨਾਂ ਦਾ ਹੈੱਡਕੁਆਟਰ ਹੈ। ਸਾਡੇ ਵੀ ਉਹ ਐਡਮਾਇਰਰ ਨੇ, TV 84 ਦੇ ਸਪੋਰਟਰ ਵੀ ਨੇ। ਔਰ ਜਦੋਂ ਸਾਡੀ ਪਹਿਲੀ ਮੀਟਿੰਗ ਉੱਥੇ ਹੋਈ, ਬਹੁਤ ਸਾਰੇ ਹੋਰ ਵੀ ਸਿੰਘ ਆਏ ਹੋਏ ਸੀ, ਅਤੇ ਉਹਨਾਂ ਨੇ ਕਿਹਾ ਕਿ ਜੀ ਮੈਂ ਇੱਕ ਨਜ਼ਮ ਦੀਪ ਸਿੱਧੂ 'ਤੇ ਲਿਖੀ ਹੈ, ਜੇ ਇਜਾਜ਼ਤ ਹੋਏ ਤਾਂ ਮੈਂ ਸੁਣਾਵਾਂ। ਅਤੇ ਸਾਰਿਆਂ ਨੇ ਕੁਛ ਨੇ ਤਾਂ ਸੁਣੀ ਹੋਈ ਸੀ। ਜਦੋਂ ਉਹਨਾਂ ਨੇ ਸੁਣਾਈ ਤਾਂ ਮੈਨੂੰ ਬਹੁਤ ਚੰਗਾ ਲੱਗਾ। ਉਹ ਕਹਿੰਦੇ ਜੀ ਮੈਂ ਡਾਕਟਰ ਸਾਹਿਬ ਕਦੇ ਲਿਖਿਆ ਨਹੀਂ, ਬਸ ਇਹਨਾਂ ਦਿਨਾਂ 'ਚ ਕੁਦਰਤੀ ਇਹ ਮੈਂ ਕਿਹਾ ਨਹੀਂ, ਤੁਹਾਡੇ 'ਤੇ ਗੁਰੂ ਦੀ ਰਹਿਮਤ ਹੋ ਰਹੀ ਹੈ। ਇਹ ਮੈਂ ਕਿਹਾ ਕਵਿਤਾ ਉਤਰਦੀ ਹੁੰਦੀ, ਇਵੇਂ ਹੀ ਹੁੰਦਾ। ਔਰ ਤੁਸੀਂ ਕਿਉਂਕਿ ਉਹ ਪੰਥਕ ਪਿਆਰ ਨਾਲ ਲਬਰੇਜ਼ ਨੇ, ਹਰ ਮੁੱਦਾ ਜਿਹੜਾ ਪੰਥ ਦਾ ਉਸ ਨੂੰ ਚੁੱਕਦੇ ਨੇ। ਔਰ ਹੌਲੀ ਹੌਲੀ ਉਹਨਾਂ ਨੇ ਫਿਰ ਜਦੋਂ ਮੈਂ ਨੈਕਸਟ ਡੇ ਗਿਆ, ਇੱਕ ਨਜ਼ਮ ਉਹਨਾਂ ਨੇ ਹੋਰ ਸੁਣਾਈ, ਸਾਰਿਆਂ 'ਚ ਬੈਠਿਆਂ ਐਨਕਰੇਜ ਕੀਤਾ। ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਜੋ ਲਿਖਦੇ ਹੋ ਮੈਨੂੰ ਵੀ ਭੇਜਿਆ ਕਰੋ। ਔਰ ਹੌਲੀ ਹੌਲੀ ਉਹਨਾਂ ਨੂੰ ਵੀ ਲੱਗਾ, ਕਿਉਂਕਿ ਸ਼ਾਇਰ ਨੂੰ ਸਭ ਤੋਂ ਜ਼ਿਆਦਾ ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਤੇ ਉਹ ਸੁਣਨ ਵਾਲੇ ਦੀ ਤੇ ਕਦਰਦਾਨ ਦੀ, ਔਰ ਇਹੀ ਇੱਕ ਹੁੰਦਾ। ਔਰ ਉਹਨਾਂ ਨੇ ਲੇਟੈਸਟ ਜਦੋਂ ਆਪਣੀ ਇਹ ਨਜ਼ਮ ਅੰਮ੍ਰਿਤ ਦੇ ਨਾਂ ਥੱਲੇ ਭੇਜੀ, ਅੰਮ੍ਰਿਤਪਾਲ ਸਿੰਘ ਨੂੰ ਸਮਰਪਿਤ,
ਜੀ। ਤੇ ਮੈਂ ਉਹਨਾਂ ਨੂੰ ਕਾਲ ਕੀਤਾ, ਮੈਂ ਕਿਹਾ ਜੀ ਇਹ ਤਾਂ ਤੁਸੀਂ ਹੁਣ ਉਹਨਾਂ ਉਚਾਈਆਂ ਵੱਲ ਜਾ ਰਹੇ ਹੋ ਜਿਹੜੀਆਂ ਗੁਰੂ ਦੀ ਰਹਿਮਤ ਨਾਲ ਮਿਲਦੀਆਂ ਨੇ। ਤੇ ਉਹ ਐਪਰੀਸ਼ੀਏਟ ਕਿ ਉਹਨਾਂ ਨੇ ਫਿਰ ਬਾਬੂ ਫਿਰੋਜ਼ਦੀਨ ਸ਼ਰਫ ਉਹਨਾਂ ਦਾ ਜ਼ਿਕਰ ਕੀਤਾ, ਬੜੇ ਪੁਰਾਣੇ 20ਵੀਂ ਸਦੀ ਦੇ ਸ਼ਾਇਰ ਹੋਏ। ਅੱਛਾ। ਉਹਨਾਂ ਨੇ ਕਿਹਾ ਜੀ ਸਕੂਲ ਡੇਜ਼ 'ਚ ਮੈਂ ਉਹਨਾਂ ਦੀਆਂ ਨਜ਼ਮਾਂ ਤੋਂ ਪ੍ਰਭਾਵਿਤ ਸੀ, ਪਰ ਮੈਂ ਕਦੇ ਇਸ ਪਾਸੇ ਨਹੀਂ ਸੀ। ਸੋ ਪਹਿਲਾਂ ਤਾਂ ਮੈਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦਾ ਕਿ ਉਹ ਸਾਡੇ ਲਈ ਹਮੇਸ਼ਾ ਹੀ ਹਮਦਰਦੀ ਔਰ ਪਿਆਰ, ਔਰ ਅਸੀਂ ਡਿਕਸੀ ਗੁਰਦੁਆਰਾ ਸਾਹਿਬ ਤੋਂ ਮੁੜੇ ਆਏ ਔਰ ਉਹਨਾਂ ਨੂੰ ਲੱਗਿਆ ਵੀ ਉੱਥੇ ਇਹਨਾਂ ਨੇ ਲੰਗਰ ਨਹੀਂ ਛਕਿਆ। ਹਾਲਾਂ ਉੱਥੇ ਰੁਕਣਾ ਥੋੜ੍ਹੀ ਦੇਰ ਸੀ, ਮੈਂ ਦੂਰੋਂ ਦੇਖਿਆ ਸਾਰੇ ਬੈਠੇ ਨੇ ਔਰ ਮੱਕੀ ਦੀ ਰੋਟੀ ਸਾਗ ਰੱਖ ਕੇ ਲਿਆ ਰਹੇ ਨੇ, ਡਾਕਟਰ ਸਾਹਿਬ ਤੁਸੀਂ ਅੱਗੇ ਜਾਣਾ ਹੈ। ਸੋ ਇਹ ਜਿਹੜਾ ਪਿਆਰ ਹੈ, ਮੈਂ ਬਹੁਤ ਵਾਰੀ ਇਹ ਦੇਖਦਾ ਕਿ ਇਹ ਗੁਰੂ ਦੀ ਰਹਿਮਤ ਦੇ ਨਾਲ ਹੀ ਜੇ ਅਸੀਂ ਇਸ ਦੇ ਪਾਤਰ ਬਣੇ ਤੇ ਜਿਹੜੇ ਇਹਨਾਂ ਸੇਵਾਵਾਂ 'ਚ ਲੱਗੇ ਹੋਏ ਨੇ ਉਹਨਾਂ ਤੇ ਗੁਰੂ ਦੀ ਕਿੰਨੀ ਰਹਿਮਤ ਹੈ। ਸੋ ਮੈਂ ਉਹਨਾਂ ਦੀ ਇਹ ਨਜ਼ਮ ਵੀ ਸਾਂਝੀ ਕਰ ਰਿਹਾ। ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ਾਇਰ ਦੇ ਜਜ਼ਬੇ ਉਹਨਾਂ ਬੁਲੰਦੀਆਂ ਤੇ ਲੈ ਜਾਂਦੇ ਨੇ। ਹੋਪ 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 ਬਿਲਕੁਲ ਇਹੀ ਹੁੰਦੀ ਹੈ। ਔਰ ਅਸੀਂ ਇਹ ਆਸ ਵੀ ਕਰਦੇ ਹਾਂ ਕਿ ਜਿਨ੍ਹਾਂ ਇਕੱਲੀ ਸੰਤੋਖ ਸਿੰਘ ਭਾਊ ਹੋਰਾਂ ਦੀ ਹੋਪ ਹੀ ਨਹੀਂ ਹੈ, ਅੱਜ ਦੁਨੀਆ ਦੇ ਇੱਕ ਵੱਡੇ ਹਿੱਸੇ 'ਚ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਪਰਫਾਰਮੈਂਸ ਨੂੰ ਲੈ ਕੇ ਬਹੁਤ ਸਾਰੀ ਆਸ ਹੈ। ਔਰ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ ਕਿ ਮਹਾਰਾਜ ਉਹਨਾਂ ਨੂੰ ਜਿਹੜੀਆਂ ਹੋਪਸ ਨੇ ਸੰਗਤ ਦੀਆਂ, ਪੰਥ ਦੀਆਂ, ਉਸ ਦੇ ਉੱਤੇ ਉਹ ਪੂਰੇ ਉਤਰਨ। ਤੇ ਉਹਨਾਂ ਦੀ ਇਹ ਨਜ਼ਮ ਹੈ, ਅੰਮ੍ਰਿਤ ਨਾਮ ਮੇਰਾ ਅੰਮ੍ਰਿਤ ਲੈਣ ਚੱਲਿਆ, ਸੀਸ ਭੇਟ ਕੀਤਾ ਅੱਗੇ ਹਜ਼ੂਰ ਪਹਿਲਾਂ, ਅੰਮ੍ਰਿਤ ਲੋਕ ਮੈਨੂੰ ਤਾਈਓ ਆਖਦੇ ਨੇ, ਚੜਿਆ ਰੂਹ ਤੇ ਮੇਰੇ ਸਰੂਰ ਪਹਿਲਾਂ। ਕਿਉਂਕਿ ਬੈਕਗਰਾਉਂਡ ਹੈ ਉਹ ਸਿੱਖੀ ਸਰੂਪ 'ਚ ਆਏ। ਅੰਮ੍ਰਿਤਪਾਲ ਸਿੰਘ ਆਉਂਦਿਆਂ ਉਹਨਾਂ ਇਹ ਕਿਹਾ ਸੀ ਕਿ ਮੈਂ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੇ ਅੰਮ੍ਰਿਤਪਾਨ ਕਰਨਾ ਹੈ, ਔਰ ਉਹਨਾਂ ਦੇ ਨਾਲ 1000 ਤੋਂ ਜ਼ਿਆਦਾ ਹੋਰ ਸਿੱਖ ਨੌਜਵਾਨਾਂ ਨੇ ਅੰਮ੍ਰਿਤਪਾਨ ਕੀਤਾ। ਅੰਮ੍ਰਿਤ ਨਾਮ ਮੇਰਾ ਅੰਮ੍ਰਿਤ ਲੈਣ ਚੱਲਿਆ, ਸੀਸ ਭੇਟ ਕੀਤਾ ਅੱਗੇ ਹਜ਼ੂਰ ਪਹਿਲਾਂ, ਅੰਮ੍ਰਿਤ ਲੋਕ ਮੈਨੂੰ ਤਾਈਓ ਆਖਦੇ ਨੇ, ਚੜਿਆ ਰੂਹ ਤੇ ਮੇਰੇ ਸਰੂਰ ਪਹਿਲਾਂ, ਬੜੇ ਨਬੀ ਪੈਗੰਬਰਾਂ ਵੇਖਿਆ ਸੀ, ਚੜ ਕੇ ਵੇਖਿਆ ਕੋਹੇ ਤੂਰ ਪਹਿਲਾਂ, ਕਈ ਦੁੰਬ ਛੱਲੇ ਤੇ ਕਾਮਰੇਡ ਲਾਣਾ, ਚੱਲ ਸਕਣ ਉਸ ਦਾ ਨੂਰ ਪਹਿਲਾਂ। ਹੁਣ ਜ਼ਾਹਰ ਹੈ ਉਹਨਾਂ ਨੇ ਇਤਿਹਾਸਕ ਕੋਹੇ ਨੂਰ ਦੀ ਕੋਹੇ ਤੂਰ ਦੀ ਗੱਲ ਕੀਤੀ, ਜਿਹਦੀ ਹਜ਼ਰਤ ਮੂਸਾ ਨਾਲ ਜੁੜਿਆ ਹੋਇਆ ਹੈ। ਔਰ ਇਹ ਜਦੋਂ ਤੁਹਾਨੂੰ ਬੇਸ਼ੱਕ ਤੁਹਾਡੀ ਜ਼ਿੰਦਗੀ ਦਾ ਕੋਈ ਪੜਾਅ ਚੱਲ ਰਿਹਾ ਹੋਏ, ਰਹਿਮਤ ਜਿਹੜੀ ਗੁਰੂ ਦੀ ਹੁੰਦੀ ਹੈ, ਜਦੋਂ ਹੁੰਦੀ ਹੈ ਇਵੇਂ ਹੀ ਹੁੰਦੀ ਹੈ। ਇੱਕ ਜਗੰਦਿਆਂ ਨਾ ਰਹਿਣ, ਇੱਕ ਨਾ ਸੁੱਤਿਆਂ ਦੇ ਉਠਾਲ। ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜੀ ਤਬਦੀਲੀ ਹੈ, ਜਿਹੜੇ ਦੁਮ ਛੱਲੇ ਨੇ ਔਰ ਕਾਮਰੇਡ ਲਾਣਾ ਹੈ, ਉਹਨਾਂ ਨੂੰ ਇਹ ਪਚ ਨਹੀਂ ਰਿਹਾ। ਜਿਹੜਾ ਉਸ ਦੇ ਬੋਲਾਂ ਵਿੱਚ ਸ਼ਾਨ ਪੰਜਾਬ ਦੀ ਏ, ਕਰਕੇ ਵੇਖ ਥੱਕੇ ਸਾਰੇ ਸਵਾਲ ਪਹਿਲਾਂ, ਮਾਰੀ ਆਵਾਜ਼ ਪੰਜਾਬ ਦੇ ਪਾਣੀਆਂ ਨੇ, ਸਤਲੁਜ ਕੰਢੇ ਕਰ ਲੋ ਅੰਮ੍ਰਿਤ ਪਾਣ ਪਹਿਲਾਂ। ਹੁਣ ਜਿਹੜੀ ਉਹਨਾਂ ਦੀ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗੈਰਤਮੰਦ ਆਵਾਜ਼ ਹੈ। ਔਰ ਇਸ ਗੱਲ ਦਾ ਜਦੋਂ ਅਨੰਦਪੁਰ ਜਾਂ ਸਤਲੁਜ ਦੀ ਗੱਲ ਕਰਦੇ ਨੇ, ਜਦੋਂ ਅੰਮ੍ਰਿਤ ਦਾ ਪਹਿਲਾ ਬਾਟਾ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਗੁਰੂ ਕਲਗੀਧਰ ਪਾਤਸ਼ਾਹ ਨੇ ਤਿਆਰ ਕੀਤਾ, ਤੇ ਉਸ ਵਿੱਚ ਜਿਹੜਾ ਪਾਣੀ ਪਾਇਆ ਸੀ ਉਹ ਸਤਲੁਜ ਦਾ ਸੀ, ਕਿਉਂਕਿ ਅਨੰਦਪੁਰ ਸਾਹਿਬ ਸਤਲੁਜ ਦੇ ਕੰਢੇ ਤੇ ਹੈ। ਸੋ ਉਸ ਵੱਲ ਉਹਨਾਂ ਨੇ ਇਸ਼ਾਰਾ ਕੀਤਾ। ਉਸ ਦੇ ਬੋਲਾਂ ਵਿੱਚ ਸ਼ਾਨ ਪੰਜਾਬ ਦੀ ਏ, ਕਰਕੇ ਵੇਖ ਥੱਕੇ ਸਾਰੇ ਸਵਾਲ ਪਹਿਲਾਂ, ਮਾਰੀ ਆਵਾਜ਼ ਪੰਜਾਬ ਦੇ ਪਾਣੀਆਂ ਨੇ, ਸਤਲੁਜ ਕੰਢੇ ਕਰ ਲੋ ਅੰਮ੍ਰਿਤ ਪਾਣ ਪਹਿਲਾਂ, ਰਾਜ ਖਾਲਸੇ ਦਾ ਹੁਣ ਆਉਣ ਲੱਗਾ, ਰਾਜ ਕਰਨ ਲਈ ਹੋ ਜਾਓ ਤਿਆਰ ਪਹਿਲਾਂ, ਬਾਜਾਂ ਵਾਲੇ ਦਾ ਆ ਗਿਆ ਤੀਰ ਮੁੜ ਕੇ, ਮਾਰਨ ਲੱਗੇ ਉਡਾਰੀਆਂ ਬਾਜ ਪਹਿਲਾਂ, ਹਾਕਮ ਕੋਈ ਨਾ ਸਾਨੂੰ ਝੁਕਾ ਸਕਦਾ, ਕਰ ਲਿਆ ਅਸੀਂ ਮਰਨ ਕਬੂਲ ਪਹਿਲਾਂ। ਕਿ ਭਾਈ ਹੁਣ ਇਹ ਆਸਾਂ ਨੇ ਕਿ ਖਾਲਸੇ ਦਾ ਰਾਜ ਆਉਣ ਲੱਗਾ, ਰਾਜ ਖਾਲਸੇ ਦਾ ਹੁਣ ਆਉਣ ਲੱਗਾ, ਰਾਜ ਕਰਨ ਲਈ ਹੋ ਜਾਓ ਤਿਆਰ ਪਹਿਲਾਂ, ਬਾਜਾਂ ਵਾਲੇ ਦਾ ਆ ਗਿਆ ਤੀਰ ਮੁੜ ਕੇ, ਮਾਰਨ ਲੱਗੇ ਉਡਾਰੀਆਂ ਬਾਜ ਪਹਿਲਾਂ। ਹੁਣ ਇਹ ਬਾਜ਼ ਦਾ ਸਿੰਬੋਲਿਜ਼ਮ, ਤੀਰ ਦਾ ਸਿੰਬੋਲਿਜ਼ਮ, ਤੀਰ ਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜੁੜਦਾ। 5 ਤੀਰ ਬਖਸ਼ ਕੇ ਗੁਰੂ ਸਾਹਿਬ ਨੇ ਭੇਜਿਆ। ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੇ ਕੋਲ ਵੀ ਤੀਰ ਹੁੰਦਾ ਸੀ। ਬਾਜ ਦੀ ਆਮਦ ਜਿਹੜੀ ਹੈ ਉਹ ਗੁਰੂ ਦੀ ਆਮਦ ਨਾਲ ਜੁੜੀ ਹੁੰਦੀ ਹੈ। ਔਰ ਦਿਲਚਸਪ ਜਦੋਂ ਅਸੀਂ FIR ਦੇਖਦੇ ਹਾਂ ਇੰਦਰਾ ਗਾਂਧੀ ਦੇ ਮਾਮਲੇ 'ਚ, ਜਿਹੜਾ ਇੱਕ ਇੰਸਪੈਕਟਰ ਹੋਰ ਇਹਨਾਂ ਨੇ ਫਸਾਇਆ ਸੀ ਬਲਬੀਰ ਸਿੰਘ,
ਬਾਅਦ ਦੇ ਵਿੱਚ ਉਹਨੂੰ ਪਹਿਲਾਂ ਤਾਂ ਸਜ਼ਾਏ ਮੌਤ ਦੇ ਦਿੱਤੀ ਸੀ ਕੇਰ ਸਿੰਘ ਔਰ ਸਤਵੰਤ ਸਿੰਘ ਨਾਲ। ਸੋ ਉਹਦੇ ਨਾਲ ਜੋੜਿਆ ਹੋਇਆ ਸੀ ਕਿ ਅਸੀਂ ਡਿਊਟੀ ਤੇ ਸੀ, ਉਹ ਤੇ ਬੇਅੰਤ ਸਿੰਘ ਔਰ ਇੰਦਰਾ ਗਾਂਧੀ ਦੀ ਕੋਠੀ ਬਾਜ ਆ ਗਿਆ ਔਰ ਦੋਨਾਂ ਨੇ ਇੱਕ ਦੂਜੇ ਵੱਲ ਦੇਖਿਆ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਹੁਣ ਗੁਰੂ ਕਲਗੀਧਰ ਦਾ ਹੁਕਮ ਆ ਗਿਆ ਕਿ ਵੀ ਸੇਵਾ ਕਰ ਦਿਓ। ਸੋ ਜਦੋਂ ਬਾਜ ਦੀ, ਤੀਰ ਦੀ ਇਹ ਸਾਰੀ ਗੱਲ ਹੁੰਦੀ ਹੈ ਤੇ ਪੰਥ ਦੀ ਚੜ੍ਹਦੀ ਕਲਾ ਔਰ ਗੁਰੂ ਕਲਗੀਧਰ ਪਾਤਸ਼ਾਹ ਪੰਥ ਦੇ ਵਿੱਚ ਆਪ ਵਸਦੇ ਨੇ। ਔਰ ਇਹ ਜਿਹੜੀ ਅਖੀਰਲੀ ਗੱਲ ਹੈ ਅਸਲ 'ਚ ਇਹੀ ਸਿੱਖੀ ਦੀ ਟੈਮ ਵੀ ਹੈ ਔਰ ਸਿੱਖੀ ਦਾ ਪ੍ਰਾਈਡ ਹੈ ਕਿ ਹਾਕਮ ਕੋਈ ਨਾ ਸਾਨੂੰ ਝੁਕਾ ਸਕਦਾ, ਕਰ ਲਿਆ ਅਸੀਂ ਮਰਨ ਕਬੂਲ ਪਹਿਲਾਂ। ਕਿ ਜਦੋਂ ਤੁਸੀਂ ਸਿਰ ਤੜੀ ਦੇ ਰੱਖ ਕੇ ਜਿਹੜਾ ਤੁਰਦੇ ਹੋ ਤੇ ਫਿਰ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਤੇ ਜੋਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗੜੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ। ਇਹ ਪਿਆਰ ਦੀ ਖੇਡ ਹੈ ਔਰ ਜ਼ਾਹਰ ਹੈ ਕਿ ਇਹ ਰੂਹਾਨੀ ਸਫ਼ਰ ਹੈ। ਪੋਲੀਟੀਕਲ ਪਾਵਰ ਵੀ ਜਦੋਂ ਅਸੀਂ ਸੰਤ ਸਿਪਾਹੀ ਦੀ ਗੱਲ ਕਰਦੇ ਹਾਂ ਔਰ ਜਿਵੇਂ ਮੈਂ ਅੰਗਰੇਜ਼ੀ 'ਚ ਇਸ ਨੂੰ ਕਹਿੰਦਾ ਹੁੰਦਾ ਕਿ ਸਿੱਖ ਸ਼ੁੱਡ ਹੈਵ ਦਾ ਵਿਜ਼ਡਮ ਆਫ ਏ ਸੇਂਟ ਐਂਡ ਦਾ ਕਰੇਜ ਆਫ ਏ ਸੋਲਜਰ। ਔਰ ਇਹ ਰਾਹ ਜਿਹੜਾ ਰੂਹਾਨੀਅਤ ਦਾ, ਪਿਆਰ ਦਾ, ਇਹ ਪਹਿਲਾਂ ਮਰਨ ਕਬੂਲ ਦਾ ਰਸਤਾ ਹੈ। ਔਰ ਅਸੀਂ ਭਾਈ ਸੰਤੋਖ ਸਿੰਘ ਜੀ, ਭਾਊ ਜੀ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਅਸੀਂ ਅਰਦਾਸ ਕਰਦੇ ਹਾਂ ਕਿ ਇਵੇਂ ਹੀ ਉਹ ਇਸ ਪਿੜ ਦੇ ਵਿੱਚ ਜਿਹੜਾ ਸ਼ਾਇਰੀ ਦਾ ਪਿੜ ਹੈ, ਜਿਹੜੀ ਗੱਲ ਕਿਤਾਬਾਂ ਦੇ ਵਿੱਚ ਕਈ ਸੌ ਸਫ਼ਿਆਂ 'ਚ ਨਹੀਂ ਕਹੀ ਜਾ ਸਕਦੀ, ਸ਼ਾਇਰ ਇੱਕ ਨਜ਼ਮ ਦੇ ਵਿੱਚ ਕਹਿ ਦਿੰਦਾ ਹੈ। ਔਰ ਅਸੀਂ ਅਰਦਾਸ ਕਰਦੇ ਹਾਂ ਕਿ ਉਹਨਾਂ ਦਾ ਇਹ ਫਨ ਹੋਰ ਵੀ ਜਿਹੜਾ ਹੈ ਉਹ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।